व्यूअर्स वेलकम बैक ऑन प्रोग्राम। व्यूअर्स हुण आपां गलबात करन जा रहे हैं कि किस तरह मोदी सरकार हर फ्रंट तो फेल हुई है और मोदी दे यारां ने ਭਾਰਤ ਨੂੰ ਰੱਜ ਕੇ ਲੁੱਟਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੋਦੀ 6 ਸਾਲ ਤੋਂ ਪਾਵਰ 'ਚ ਹੈ। ਲਗਭਗ 2/3 ਸੀਟਾਂ ਉਹੀ ਝੂਠ ਬੋਲ ਕੇ, ਉਹੀ ਪੁਲਵਾਮਾ ਦਾ ਡਰਾਮਾ, ਬਾਲਾਕੋਟ ਦੀ ਨੌਟੰਕੀ ਕਰਕੇ ਪਾਵਰ 'ਚ ਆਇਆ ਜੀ। ਔਰ ਬਹੁਤ ਕੁਝ ਕਿਹਾ ਜਾਂਦਾ ਹੈ ਕਿ ਭਾਈ ਕੀ ਇਕਰਾਰ ਕੀਤੇ ਤੇ ਕਿਵੇਂ ਉਹਦੇ ਤੇ ਪੂਰਾ ਯੂ ਟਰਨ ਮਾਰਿਆ, ਲੇਕਿਨ ਫਿਰ ਵੀ ਉਹਨੂੰ ਐਜ਼ ਏ ਵਿਕਟਰੀ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਜੀ। ਬਹੁਤ ਵਾਰ ਮੈਂ ਸਮਝਦਾ ਵੀ ਸੋਸ਼ਲ ਮੀਡੀਆ ਹੈ ਤਾਂ ਇਹ ਡਬਲ ਐਜਡ ਸੌਰਡ ਹੈ, ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਜਾਣਕਾਰੀ ਵੀ ਹੈ, ਮਿਸ ਇਨਫੋਰਮੇਸ਼ਨ ਵੀ ਬੜੀ ਹੁੰਦੀ ਹੈ, ਪਰ ਇਹਦੇ ਨਾਲ ਨਾਲ ਕੁਝ ਲੋਕ ਜਿਹੜੇ ਬੜੀ ਸੀਰੀਅਸਨੈਸ ਦੇ ਨਾਲ ਤੱਥ ਇਕੱਠੇ ਕਰਨ ਤੇ ਰਹਿੰਦੇ ਨੇ। ਉਹਦੇ ਲਈ ਤੁਹਾਨੂੰ ਫਿਰ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੁੰਦੀ, ਉਹ ਕਈ ਵਾਰੀ ਇੱਕ ਅੱਧੇ ਫਲਾਇਰ ਦੇ ਵਿੱਚ ਹੀ ਉਹ ਤੱਥ ਸਾਹਮਣੇ ਆ ਜਾਂਦੇ ਨੇ। ਔਰ ਇਹ ਦੋਨੋਂ ਹੀ ਜਿਹੜੀਆਂ ਖਬਰਾਂ ਮੈਂ ਸ਼ੇਅਰ ਕਰਨ ਲੱਗਾ, ਇਹਦੇ 'ਚ ਮੇਰਾ ਕੋਈ ਰੋਲ ਨਹੀਂ ਹੈ, ਮੇਰੀ ਕੋਈ ਰਿਸਰਚ ਵੀ ਨਹੀਂ ਹੈ। ਇਹ ਜਿਨ੍ਹਾਂ ਨੇ ਵੀ ਆਪਣੀ ਵਾਲ ਤੇ ਪੋਸਟ ਕੀਤਾ, ਫਿਰ ਘੁੰਮਦਾ ਰਹਿੰਦਾ, ਅਸਲੀ ਆਥਰ ਹੀ ਹੋਰ ਹੁੰਦਾ, ਸਾਰੇ ਹੀ ਆਪਣੇ ਬਣੇ ਹੁੰਦੇ ਨੇ। ਲੇਕਿਨ ਮੈਂ ਸਮਝਦਾ ਵੀ ਕ੍ਰੈਡਿਟ ਸੋਸ਼ਲ ਮੀਡੀਆ ਨੂੰ ਜਾਂਦਾ ਹੈ। ਔਰ ਇਹ ਜੇ ਤੁਸੀਂ ਸਧਾਰਨ ਤੌਰ ਤੇ ਵੀ ਦੇਖਦੇ ਹੋ ਕਿ ਇਹ ਫੈਕਟ ਬੇਸਡ ਹੈ। ਪਹਿਲੀ ਗੱਲ ਤਾਂ ਕਰਪਸ਼ਨ ਦੀ। ਹੁਣ ਜਿਹੜੀ ਮੋਦੀ ਸਰਕਾਰ ਜਿਨ੍ਹਾਂ ਨੇ ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ, 24/7 ਪ੍ਰਚਾਰ ਚੈਨਲ ਚੱਲ ਰਹੇ ਨੇ ਕਿ ਜੀ ਕਰਪਸ਼ਨ, ਮਨਮੋਹਨ ਸਿੰਘ ਸਰਕਾਰ ਦਾ ਫਲਾਂ ਵਜ਼ੀਰ ਫਲਾਣਾ, ਇਹ ਸਾਬਤ ਕਰਤਾ ਹੈ। ਰਾਮਦੇਵ ਵੀ ਲਿਆ ਕੇ ਬਿਠਾਇਆ ਭੈਂਗਾ, ਹਾਲਾਂ ਉੱਥੋਂ ਉਸ ਜਿਹੜਾ ਉਹ ਪਾ ਕੇ ਸੂਟ ਭੱਜਣ ਲੱਗਾ ਪਰ ਫੜਿਆ ਗਿਆ। ਲੇਕਿਨ ਇੱਕ ਗੱਲ ਜ਼ਾਹਰ ਸੀ ਕਿ ਲੋਕਾਂ ਨੂੰ ਇਹ ਲੱਗਾ ਕਿ ਵੀ ਇਹ ਹਕੂਮਤ ਇੰਨੀ ਕਰਪਟ ਹੈ, ਘੱਟੋ ਘੱਟ ਇਹ RSS ਔਰ ਇਹ ਜਿਹੜੇ ਨੇ ਨਿਕਰਾਂ ਪਾ ਕੇ, ਹਾਲਾਂਕਿ ਕਿਸੇ ਨੇ ਕਿਹਾ ਕਿ ਇਹਨਾਂ ਦੀਆਂ ਨਿਕਰਾਂ ਖੁੱਲੀਆਂ ਦਿਮਾਗ ਤੰਗ ਕਿ ਵੀ ਇਹ ਨੇ, ਪਰ ਉਹਨੂੰ ਸੀ ਵੀ ਇਮਾਨਦਾਰ। ਹੁਣ ਪਹਿਲਾਂ ਇਮਾਨਦਾਰੀ ਦੇ ਚਿੱਠੇ 'ਚ ਇਹ ਜਿਹੜੇ 8-10 ਨੁਕਤੇ ਇਸ ਸੱਜਣ ਨੇ ਦਿੱਤੇ ਨੇ, ਉਹ ਇਹ ਹੈ ਕਿ ਧਿਆਨ ਦਿਓ, ਰਫੇਲ ਡੀਲ ਹੋਣ ਤੋਂ 1 ਸਾਲ ਪਹਿਲਾਂ ਅਨਿਲ ਅੰਬਾਨੀ ਡਿਫੈਂਸ ਕੰਪਨੀ ਖੋਲ੍ਹਦਾ। ਹੁਣ 30,000 ਕਰੋੜ ਦਾ ਠੇਕਾ ਇਹਨੂੰ ਮਿਲਿਆ ਰਫੇਲ ਡੀਲ 'ਚ, ਉਹਨਾਂ ਦੀ ਆਪਣੀ ਕੰਪਨੀ ਤੋਂ ਇਲਾਵਾ ਦਾ ਉੱਥੇ। ਹੁਣ ਜਿਹਨੇ ਕੋਈ ਸੂਈ ਤੱਕ ਨਹੀਂ ਬਣਾਈ ਹੋਈ ਡਿਫੈਂਸ ਦੇ ਵਿੱਚ, ਕੋਈ ਨਹੀਂ ਹੈ। ਉਹਨਾਂ ਦੀ ਆਪਣੀਆਂ ਗਵਰਨਮੈਂਟ ਦੀਆਂ ਨੇ ਡਿਫੈਂਸ ਪ੍ਰੋਡਕਸ਼ਨ, ਉਹਨਾਂ ਤੋਂ ਤੋੜ ਕੇ ਉਹਨੂੰ ਦੇਣਾ ਜ਼ਾਹਰ ਹੈ ਕਾਹਦੇ ਲਈ ਕਿ ਵੀ 1 ਸਾਲ ਪਹਿਲਾਂ ਉਹ ਰਜਿਸਟਰ ਹੁੰਦਾ ਐਜ਼ ਏ ਕੰਪਨੀ, ਔਰ 1 ਸਾਲ 'ਚ ਕੋਈ ਇਹ ਨਹੀਂ ਵੀ ਉਹਨਾਂ ਨੇ ਕੋਈ ਪ੍ਰੋਡਕਸ਼ਨ ਕੀਤੀ ਹੈ। ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ ਸਾਹਮਣੇ ਆਉਣ ਤੋਂ ਕੁਝ ਮਹੀਨੇ ਪਹਿਲਾਂ ਨੀਰਵ ਮੋਦੀ ਵਿਦੇਸ਼ ਚਲਾ ਜਾਂਦਾ ਹੈ, ਗਾਇਬ ਹੋ ਜਾਂਦਾ। ਹੁਣ ਉਹਨਾਂ ਨੂੰ ਵੀ ਪਤਾ ਹੈ ਘੁਟਾਲਾ ਕਿਹਨੇ ਕੀਤਾ ਹੈ, ਪੈਸੇ ਕਿੱਧਰ ਗਏ ਹੋਣਗੇ, ਪਰ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਬਈ ਹੁਣ ਮੇਰੇ ਜਾਣ ਦਾ ਵੇੜਾ ਆ ਗਿਆ, ਬੈਠਾ ਬੜੇ ਆਰਾਮ ਨਾਲ। ਵਿਜੇ ਮਾਲੀਆ ਬੈਂਕ ਲੁੱਟ ਕੇ ਉਸ ਵੇਲੇ ਦੇ ਵਿੱਤ ਮੰਤਰੀ ਜਿਹੜਾ ਅਰੁਣ ਜੇਤਲੀ ਸੀ, ਉਹਨੂੰ ਪਾਰਲੀਮੈਂਟ 'ਚ ਮਿਲਦਾ ਹੈ ਤੇ ਉੱਥੋਂ ਵਿਦੇਸ਼ ਚਲਾ ਜਾਂਦਾ। ਹੁਣ ਵਿਜੇ ਮਾਲੀਆ, ਹੁਣ ਇਹ ਤਿੰਨੋਂ ਹੀ, ਔਰ ਕਦੇ ਜੇ ਇਹਨਾਂ ਦੀ ਇਨਵੈਸਟੀਗੇਸ਼ਨ ਇੰਟਰਨੈਸ਼ਨਲ ਲੈਵਲ ਤੇ ਹੋਏ ਤਾਂ ਮੈਨੂੰ ਹਮੇਸ਼ਾ ਹੀ ਲੱਗਦਾ ਕਿ 3 ਬੰਦੇ ਜਿਹੜੇ ਖਾਸਮ ਖਾਸ ਸੀ ਵਾਜਪਾਈ ਦੇ ਵੀ ਕਿਸੇ ਹੱਦ ਤੱਕ, ਔਰ ਉਹ ਤਿੰਨੋਂ ਹੀ ਸੋ ਕਾਲਡ ਕੈਂਸਰ ਨਾਲ ਮਰ ਗਏ। ਸੁਸ਼ਮਾ ਸਵਰਾਜ ਵੀ ਮਰ ਗਈ। ਮਨੋਹਰ ਪਾਰੇਕਰ ਜਿਹੜਾ ਡਿਫੈਂਸ ਮਿਨਿਸਟਰ ਸੀ, ਜਿਹੜਾ ਰਫੇਲ ਡੀਲ ਦੀਆਂ ਫਾਈਲਾਂ ਜਾਣ ਲੱਗਿਆ ਹਿੰਦੂ ਦੇ ਕੋਰਸਪੋਂਡੈਂਟ ਨੂੰ ਦੇ ਗਿਆ, ਔਰ ਈਵਨ ਅਰੁਣ ਜੇਤਲੀ ਜਿਹੜਾ ਤਿੰਨੋਂ ਮਰ ਗਏ। ਹੁਣ ਇਹ ਤਿੰਨੋਂ ਹੀ ਕੈਂਸਰ ਦੇ ਨਾਲ, ਔਰ ਕਿਸ ਹੱਦ ਤੱਕ ਇਹ ਵੀ ਇੱਕ ਵੱਡਾ ਸਕੈਂਡਲ ਹੋਏਗਾ ਕਿ ਕਿਵੇਂ ਸਾਇਲੈਂਟ ਕਰ ਦਿੱਤੇ ਗਏ। ਪਰ ਇਹ ਵੀ ਜਿਹੜਾ ਵਿਜੇ ਮਾਲੀਆ, ਇਹ ਉਹਨੂੰ ਮਿਲ ਕੇ ਅਰੁਣ ਜੇਤਲੀ ਨੂੰ ਫੇਰ ਦੌੜਿਆ। ਹੁਣ ਲੱਗੇ ਹੋਏ ਨੇ ਜੀ ਐਕਸਟ੍ਰਾਡਾਈਟ ਹੋਏਗਾ ਨਹੀਂ ਹੋਏਗਾ। ਫਿਰ ਇਹ ਸਾਰੇ ਗੁਜਰਾਤ ਦੇ ਬੈਂਕ ਡਿਫਾਲਟਰ ਪਕੜੇ ਜਾਣ ਤੋਂ ਪਹਿਲਾਂ ਹੀ ਕਿਵੇਂ ਵਿਦੇਸ਼ ਦੌੜ ਜਾਂਦੇ ਨੇ। ਸਾਰੇ ਹੀ ਗੁਜਰਾਤੀ ਨੇ, ਬਾਣੀਏ ਨੇ, ਔਰ ਸਾਰੇ ਹੀ ਫੜੇ ਜਾਣ ਤੋਂ ਪਹਿਲਾਂ ਦੌੜ ਜਾਂਦੇ ਨੇ। ਨੋਟਬੰਦੀ ਤੋਂ 1 ਦਿਨ ਪਹਿਲਾਂ ਅਮਿਤ ਸ਼ਾਹ ਦੇ ਕੋਆਪਰੇਟਿਵ ਬੈਂਕ 'ਚੋਂ 800 ਕਰੋੜ ਨਗਦ ਜਮ੍ਹਾਂ ਹੋ ਜਾਂਦੇ ਨੇ। ਹੁਣ ਕਿਉਂਕਿ ਬੜਾ ਖੁਫੀਆ ਡਿਸੀਜਨ, ਕੈਬਨਿਟ 'ਚ ਵੀ ਨਹੀਂ ਸੀ ਡਿਸਕਸ ਕੀਤਾ ਹੋਇਆ। 1 ਦਿਨ ਪਹਿਲਾਂ ਜਿਹੜਾ ਉਹ ਬਲੈਕ ਦਾ, ਕਿਉਂਕਿ ਉਹਨਾਂ ਨੇ ਨੋਟਬੰਦੀ ਨਾਲ ਜਿਹੜਾ ਇਰਰੈਲੇਵੈਂਟ ਹੋ ਜਾਣਾ ਸੀ ਉਹਨਾਂ ਨੋਟਾਂ ਨੇ, ਸੋ 800 ਕਰੋੜ ਉਹਦੇ ਅਮਿਤ ਸ਼ਾਹ ਦੇ 1 ਦਿਨ ਪਹਿਲਾਂ।
ਕ੍ਰਿਸ਼ੀ ਕਾਨੂੰਨ ਐਗਰੀਕਲਚਰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਅੰਬਾਨੀ ਬਿਗ ਬਾਜ਼ਾਰ ਖਰੀਦ ਲੈਂਦਾ ਹੈ। ਹੁਣ ਅੰਬਾਨੀ ਅੰਡਾਨੀ ਜਦੋਂ ਇਹ ਕਿਹਾ ਜਾਂਦਾ ਹੈ ਵੀ ਇਹਨਾਂ ਨੂੰ ਵੀ ਫਾਇਦਾ ਦੇਣਾ ਹੈ, ਬਿਗ ਬਾਜ਼ਾਰ ਉਹ ਬਾਏ ਕਰਦਾ ਹੈ, ਕਿਉਂਕਿ ਉਹਨੇ ਅਲਟੀਮੇਟਲੀ ਰਿਟੇਲ ਮਾਰਕੀਟ ਤੇ ਵੀ ਸਾਰਾ ਕੰਟਰੋਲ ਕਰਨਾ ਹੈ। ਐਗਰੀਕਲਚਰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਅੰਬਾਨੀ ਗੂਗਲ ਤੇ ਫੇਸਬੁੱਕ ਦੇ ਨਾਲ ਰਿਟੇਲ ਚ ਉਤਰਨ ਦਾ ਸਮਝੌਤਾ ਕਰਦਾ ਹੈ। ਹੁਣ ਜਿਹੜੇ ਗੂਗਲ ਦੇ ਨਾਲ ਔਰ ਫੇਸਬੁੱਕ ਦੇ ਨਾਲ ਹੈ 9-10% ਉਹਦੇ ਸ਼ੇਅਰ ਉਹਨੇ ਲਏ ਨੇ। ਅੱਛਾ, ਹੁਣ ਜ਼ਾਹਰ ਹੈ ਕਿ ਵੀ ਇਹ ਮਕਸਦ ਪਹਿਲਾਂ ਹੀ ਕੀਤਾ ਹੋਇਆ ਸੈੱਟ ਸਾਰਾ ਕੀ ਹੈ। ਐਗਰੀਕਲਚਰ ਕਾਨੂੰਨ ਆਉਣ ਤੋਂ ਪਹਿਲਾਂ ਅਦਾਨੀ ਅਨਸਟੋਰ ਕਰਨ ਲਈ 1 ਸਾਲ ਪਹਿਲਾਂ ਹੀ 1000 ਗੋਦਾਮ ਬਣਾ ਲੈਂਦਾ ਹੈ, ਜਿਨ੍ਹਾਂ ਨੂੰ ਸਿਲੋ ਕਹਿੰਦੇ ਨੇ, ਜੋ ਸਾਈਲੋ ਉੱਥੋਂ ਵਾਲੇ ਸਿਲੋ ਕਹਿੰਦੇ ਨੇ ਪੰਜਾਬੀ, ਜਿੱਥੇ ਸਾਈਲੋ ਪੰਜਾਬ ਦੇ ਵਿੱਚ ਵੱਡੇ ਵੱਡੇ ਸਾਈਲੋ ਬਣਾ ਲਏ ਗਏ ਨੇ। 1000 ਜਿਹੜੇ ਨੇ ਇਹ ਕਾਨੂੰਨ ਹੁਣ ਉਹ ਕਿਸਾਨਾਂ ਨੂੰ ਕਹੀ ਜਾਂਦੇ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ। ਉਹ ਕਹਿੰਦੇ ਸਾਨੂੰ ਦੁੱਗਣੀ ਨਹੀਂ ਚਾਹੀਦੀ, ਜੋ ਹੈ ਰਹਿਣ ਦਿਓ। ਦੁੱਗਣੀ ਕੀ ਇਹਨਾਂ ਦੀ ਨੂੰ ਜਿਹੜਾ ਉਹ ਦੇਣੀ ਹੈ ਦੁੱਗਣੀ ਕਰਕੇ। ਉਹ ਕਹਿੰਦਾ ਇਹਦੇ ਬਾਵਜੂਦ ਮੋਦੀ ਸਰਕਾਰ ਇਮਾਨਦਾਰ ਹੈ। ਕਹਿੰਦੇ ਜੇ ਇਮਾਨਦਾਰੀ ਦੀ ਇਹ ਡੈਫੀਨੇਸ਼ਨ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਕਿੰਨੀ ਕਹਿੰਦਾ ਟਰਾਂਸਪੇਰੈਂਟ ਗਵਰਨਮੈਂਟ ਹੈ, ਜਿਹਨੂੰ 1 ਸਾਲ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕੀ ਕਰਨਾ। ਸੋ ਮੈਂ ਸਮਝਦਾ ਵੀ ਬਿਲਕੁਲ ਫੈਕਟਸ ਨੇ। ਤੇ ਹੁਣ ਮੋਦੀ ਦੇ ਨਾਰੇ ਜਿਹੜੇ ਅੰਗਰੇਜ਼ੀ ਚ ਬੋਲੇਗਾ ਕਿਤੇ ਨਾ ਕਿਤੇ ਕਰਕੇ, ਡਿਜੀਟਲ ਇੰਡੀਆ, ਫਾਰਵਰਡ ਇੰਡੀਆ, ਆਤਮ ਨਿਰਭਰ ਭਾਰਤ, ਉਹਨੇ ਕਿਹਾ ਇਹ ਜਿਹੜੇ ਜਿਨ੍ਹਾਂ ਨੇ ਆਪਣੀ ਵਾਲ ਤੇ ਪੋਸਟ ਕੀਤਾ ਜੈ ਜੀ ਖਾੜਕੂ, ਉਹਨਾਂ ਨੇ ਕਿਹਾ ਮੇਕ ਇਨ ਇੰਡੀਆ, ਇਹ ਵੀ ਨਾ ਫੇਲ, ਡਿਜੀਟਲ ਇੰਡੀਆ ਫੇਲ, ਸਮਾਰਟ ਸਿਟੀਜ਼ ਫੇਲ, ਵਿਮਨ ਸੇਫਟੀ ਫੇਲ, स्टार्टअप इंडिया फेल, स्किल इंडिया फेल, ब्लैक मनी फेल, ₹15 लाख हर के खाते में आएंगे फेल, 2 करोड़ जॉब फेल, जीडीपी फेल, बुलेट ट्रेन फेल, प्राइस राइज फेल, करप्शन फेल, स्टिल वोट फॉर मोदी है। सो मैं समझदा कि भी ये भी उन्होंने एक थां ते इकट्ठे करके ਦੱਸਦਾ ਕਿ ਭਾਈ ਸਭ ਕੁਝ ਫੇਲ ਹੀ ਫੇਲ ਹੈ। ਬਿਲਕੁਲ। ਪਰ ਹੁਣ ਉਹ ਈਵੀਐਮ ਮਸ਼ੀਨਾਂ ਰੱਖੀਆਂ ਹੋਈਆਂ ਉਹਨਾਂ ਨੇ, ਉਹਦੇ ਚ ਵੋਟਾਂ ਇੱਧਰ ਹੀ ਜਾਣੀਆਂ ਨੇ। ਮੈਨੂੰ ਖੁਸ਼ੀ ਹੈ ਵੀ ਸਾਡੇ ਬਹੁਤ ਸਾਰੇ ਵਿਊਅਰ ਜਿਹੜੀ ਅਸੀਂ ਰੂਹਾਨੀ ਚਰਚਾ ਕਬੀਰ ਸਾਹਿਬ ਦੇ ਸ਼ਲੋਕਾਂ ਦੀ, ਉਹਨਾਂ ਦੇ ਕਲਾਮ ਦੀ ਕਰਦੇ ਹਾਂ, ਉਸ ਨੂੰ ਬਹੁਤ ਪਸੰਦ ਕਰਦੇ ਨੇ। ਔਰ ਅੱਜ ਵੀ ਅਸੀਂ 2 ਸ਼ਲੋਕ ਇਸ ਵਿਚਾਰ ਲਈ ਚੁਣੇ ਨੇ। ਪਹਿਲੇ ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾ। ਗੁਰਬਾਣੀ ਦੇ ਵਿੱਚ ਜਾਂ ਰੂਹਾਨੀਅਤ ਚ ਜਿਹੜਾ ਇੱਕ ਬਹੁਤ ਉੱਚਾ ਰੁਤਬਾ ਹੈ ਰੱਬ ਦੀ ਯਾਦ ਦੇ ਨਾਲ ਜੁੜਨਾ, ਪਰ ਉਹਦੇ ਲਈ ਜਿਹੜਾ ਤੁਹਾਡੇ ਅੰਦਰ ਲਗਨ ਪੈਦਾ ਹੁੰਦੀ ਹੈ, ਤੁਹਾਡੇ ਅੰਦਰ ਸਿਦਕ ਬਣਦਾ ਹੈ, ਤੁਹਾਡੇ ਅੰਦਰ ਈਵਨ ਭੁੱਖ ਵੀ ਲੱਗਦੀ ਹੈ, ਉਹ ਹੈ ਕਿਸੇ ਰੱਬ ਦੇ ਬੰਦੇ ਦਾ ਸਾਥ। ਉਹਨੂੰ ਤੁਸੀਂ ਗੁਰਮੁਖ ਕਹੋ, ਸੰਤ ਕਹੋ, ਫਕੀਰ ਕਹੋ, ਜਾਂ ਸੂਫੀ ਇਸਲਾਮ ਦੀ ਜ਼ਬਾਨ ਦੇ ਵਿੱਚ ਮੁਰਸ਼ਦ। ਹੁਣ ਮੁਰਸ਼ਦ ਵੀ ਇਹੀ ਹੈ ਕਿ ਜਿਹੜਾ ਤੁਹਾਡੇ ਅੰਦਰ ਉਸ ਰੱਬ ਦਾ ਪਿਆਰ ਪਾ ਦਿੰਦਾ ਹੈ, ਜਿਸ ਨੂੰ ਉਹਨਾਂ ਨੇ ਪਿਆਰ ਦੀ ਬੂਟੀ, ਚੰਬੇ ਦੀ ਬੂਟੀ, ਮੁਰਸ਼ਦ ਨੇ, ਸੁਲਤਾਨ ਬਾਹੂ ਨੇ ਵੀ ਕਿਹਾ ਕਿ ਭਾਈ ਉਹ ਲਾਈ ਹੂ, ਕਿ ਜਦੋਂ ਚੰਬੇ ਦੀ ਬੂਟੀ ਤੁਹਾਡੇ ਅੰਦਰ ਲੱਗ ਜਾਂਦੀ ਹੈ, ਹੁਣ ਚੰਬਾ ਉਹ ਖੁਸ਼ਬੂਦਾਰ ਫੁੱਲ ਹੈ, ਫਿਰ ਉਸ ਮੁਸ਼ਕ ਦੀ ਜਿਹੜੀ ਹੈ ਤੁਫੈਲ ਹੀ ਤੁਸੀਂ ਤੁਰੇ ਜਾਂਦੇ ਹੋ। ਤੇ ਕਬੀਰ ਸਾਹਿਬ ਇਹ ਯਾਦ ਗੈਲ ਸਾਡੇ ਦੁਆਬੇ ਚ ਜਾਂ ਜਿਹਨੂੰ ਪੁਆਂਦੜੀ ਕਹਿੰਦੇ ਨੇ, ਰੋਪੜ ਅੰਬਾਲਾ ਬੈਲਟ ਦੇ ਵਿੱਚ, ਇਹਦੇ ਚ ਇਹ ਲਫ਼ਜ਼ ਬਹੁਤ ਇਸਤੇਮਾਲ ਹੁੰਦਾ ਹੈ। ਗੈਲ ਕਹਿੰਦੇ ਨੇ ਰਸਤੇ ਨੂੰ, ਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ। ਮਾਰਗ ਲੱਗਣਾ ਹੁੰਦਾ ਵੀ ਰਵਾਂ ਰਵੀ ਰਾਹ ਪੈ ਰਹੋ, ਤੁਰੇ ਰਹੋ। ਕਦੇ ਵੀ ਜਿਹੜਾ ਫਕੀਰ ਨੇ ਤੁਹਾਨੂੰ ਜਿਸ ਰਸਤੇ ਤੇ ਲਾਇਆ ਹੈ ਰੱਬ ਦੀ ਯਾਦ ਦਾ, ਕਬੀਰ ਸੰਤ ਕੀ ਗੈਲ ਨਾ ਛੋਡੀ ਹੈ। ਜਿੰਨੀਆਂ ਮਰਜ਼ੀ ਮੁਸ਼ਕਲਾਂ ਆਣ, ਰੁਕਾਵਟਾਂ ਆਣ, ਇਸ ਰੂਹਾਨੀਅਤ ਦੇ ਰਸਤੇ ਨੂੰ ਕਦੇ ਨਹੀਂ ਛੱਡਣਾ ਹੈ। ਮਾਰਗ ਲਾਗਾ ਜਾਓ, ਜਿਹੜਾ ਰਸਤੇ ਉੱਤੇ ਲਾਗਾ ਜਾਓ ਹੈ, ਤੁਰਿਆ ਚੱਲ, ਬਿਨਾਂ ਰੋਕ ਟੋਕ ਤੋਂ ਤੁਰਿਆ ਚੱਲ। ਪੇਖਤ ਹੀ ਪੁਨੀਤ ਹੋਏ, ਕਿ ਭਾਈ ਪੁਨੀਤ ਕਹਿੰਦੇ ਨੇ ਪਵਿੱਤਰ ਨੂੰ, ਭੇਟਤ ਜਪੀਆ ਨਾ, ਕਿ ਇੱਕ ਤਾਂ ਤੁਸੀਂ ਜਦੋਂ ਰੱਬ ਦੇ ਪਿਆਰੇ ਨੂੰ ਮਿਲਦੇ ਹੋ, ਉਹਦਾ ਦੀਦਾਰ ਹੀ ਤੁਹਾਨੂੰ ਆਨੰਦ ਵਿੱਚ ਭਰ ਦਿੰਦਾ ਹੈ। ਪੇਖਤ ਹੀ ਪੁਨੀਤ ਹੋਏ, ਤੁਹਾਡਾ ਅੰਦਰ
ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ। ਔਰ ਭੇਟਤ ਜਪਿਆ ਨਾਉ, ਤੇ ਜਦੋਂ ਤੁਸੀਂ ਉਹਦੀ ਸੰਗਤ ਕਰਦੇ ਹੋ, ਰੱਬ ਦੇ ਬੰਦੇ ਦੀ, ਫਕੀਰ ਦੀ, ਗੁਰਮੁਖ ਦੀ, ਔਰ ਸਾਧ ਸੰਗਤ, ਪ੍ਰੇਅਰ ਮਸਜਿਦ ਦੇ ਵਿੱਚ, ਗੁਰਦੁਆਰੇ 'ਚ, ਮੰਦਰ, ਚਰਚ, ਉਹਦੇ 'ਚ ਵੀ ਅਸੀਂ ਭਾਵੇਂ ਖੱਬੇ ਸੱਜੇ ਸਾਡੇ ਦੁਸ਼ਮਣ ਵੀ ਬੈਠੇ ਹੋਣ ਜਿਨ੍ਹਾਂ ਨਾਲ ਅਸੀਂ ਬਾਹਰ ਨਾ ਵੀ ਐਗਰੀ, ਪਰ ਉਹ ਸੰਗਤ ਰੂਪ ਹੁੰਦੇ ਨੇ। ਅੱਛਾ, ਉਹਦੇ 'ਚ ਸਾਨੂੰ ਉਹਨਾਂ ਪ੍ਰਤੀ ਅਸੀਂ ਉੱਥੇ ਕੋਈ ਨੈਗੇਟਿਵਿਟੀ ਨਹੀਂ ਕਰਦੇ। ਔਰ ਇਸਲਾਮ ਦੇ ਹਵਾਲੇ ਨਾਲ ਤਾਂ, ਔਰ ਖਾਸ ਤੌਰ ਤੇ ਈਦ ਦੇ ਮੌਕੇ ਜਦੋਂ ਹੁੰਦਾ, ਉਦੋਂ ਤਾਂ ਹੁੰਦਾ ਵੀ ਹਰ ਇੱਕ ਨੂੰ ਗੱਲ ਵੱਖੜੀ ਚ ਲੈਂਦੇ ਨੇ, ਭਾਵੇਂ ਤੁਹਾਡੇ ਨਾਲ ਤੁਹਾਡਾ ਸਵਰਨ ਐਨਮੀ ਹੋਏ। ਮਕਸਦ ਹੀ ਇਹ ਹੈ ਕਿ ਭਾਈ ਤੁਸੀਂ ਜਦੋਂ ਇੱਕ ਰੱਬ ਦੀ ਇਬਾਦਤ ਦੇ ਵਿੱਚੋਂ ਫਿਰ ਕੋਈ ਆਪਣਾ ਬੇਗਾਨਾ ਨਹੀਂ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭੇਟਤ ਜਪਿਆ ਨਾਉ, ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ, ਉਹਨਾਂ ਦੇ ਨਾਲ ਮਿਲ ਕੇ ਫਿਰ ਰੱਬ ਦੇ ਉੱਤੇ ਤੁਹਾਡਾ ਵਿਸ਼ਵਾਸ ਹੋਰ ਦ੍ਰਿੜ ਹੁੰਦਾ ਹੈ, ਤੁਸੀਂ ਰੱਬ ਦੀ ਯਾਦ ਵਿੱਚ ਜੁੜਦੇ ਹੋ। ਹੁਣ ਇਹ ਤਾਕੀਦ ਹੈ ਕਿ ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਰੱਬ ਦੇ ਪਿਆਰਿਆਂ ਦੇ ਨਾਲ ਕੁਰਬਤ ਰੱਖੋ। ਪਰ ਹੁਣ ਦੂਸਰੀ ਵਾਰਨਿੰਗ ਹੈ ਕਿ ਜਿਹੜੇ ਰੱਬ ਤੋਂ ਤੋੜਨ ਵਾਲੇ ਨੇ, ਜਿਹੜੇ ਖੁਦ ਮਾਇਆ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਦੁਨੀਆਦਾਰੀ ਹੀ ਅਸਲੀ ਦੁਨੀਆ ਲੱਗਦੀ ਹੈ, ਉਹ ਵੱਡੀ ਕਲਾਸ ਹੈ। ਸਾਡੇ 'ਚ ਵੀ ਬਹੁਤ ਸਾਰੇ ਹੋਣਗੇ, ਕਹਿਣਗੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ ਜੀ ਅੱਗੇ ਕੀ ਹੈ, ਇੱਥੇ ਹੀ ਖਾਓ ਪੀਓ ਕਰੋ ਆਨੰਦ, ਭਾਂਡੇ ਮਾਂਜੇ ਪਰਮਾਨ ਲਾ ਦਿਓ, ਕਿਸੇ ਹੋਰ ਨੂੰ ਐਸ਼ ਕਰੋ, ਲੁੱਟੋ, ਜੋ ਵੀ ਜਿਸ ਪਾਸਿਓਂ ਵੀ ਲੁੱਟਿਆ ਜਾਂਦਾ ਲੁੱਟੋ, ਮੌਜਾਂ ਮਾਣੋ। ਤਾਂ ਕਲਾਸ ਇਹ ਹੈ, ਵੱਡੀ ਕਲਾਸ ਇਹ ਹੈ। ਪਰ ਕਬੀਰ ਸਾਹਿਬ ਫਿਰ ਰੱਬ ਦੇ ਬੰਦਿਆਂ ਨੂੰ ਇਹ ਯਾਦ ਦਹਾਨੀ ਕਰਵਾਉਂਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਣ ਕਾਰੋ ਪਰਸੀਐ, ਤੋ ਕੱਛ ਲੱਗੈ ਦਾਗ। ਹੁਣ ਬੁਰੇ ਬੰਦੇ ਦੀ ਸੰਗਤ ਨੂੰ ਕਾਲਖ ਦੇ ਨਾਲ, ਕਾਲੇ ਰੰਗ ਦੇ ਨਾਲ ਤਸ਼ਬੀਹ ਦਿੱਤੀ ਹੈ। ਜਿਵੇਂ ਆਮ ਹੁੰਦਾ ਹੈ ਕਿ ਜੀ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ, ਹੁਣ ਇਹ ਵੀ ਹੁੰਦਾ ਹੈ ਕਿ ਭਾਈ ਤੁਸੀਂ ਭਾਵੇਂ ਕੋਲਿਆਂ ਦੇ ਲਾਗੋਂ ਵੀ ਲੰਘ ਜਾਓ, ਪਰ ਕਿਤੇ ਨਾ ਕਿਤੇ ਤੁਹਾਡੇ ਤੇ ਉਹ ਕਾਲਖ ਲੱਗ ਜਾਣੀ ਹੈ। ਸੋ ਇਸੇ ਤਰ੍ਹਾਂ ਜਿਹੜਾ ਰੱਬ ਤੋਂ ਟੁੱਟਾ ਹੋਇਆ ਇਨਸਾਨ ਹੈ, ਜਿਹੜਾ ਇਆਸ਼ੀ ਦੇ ਵਿੱਚ ਪਿਆ ਹੋਇਆ ਬੰਦਾ ਹੈ, ਉਹ ਤੁਹਾਨੂੰ ਜਿਹੜਾ ਉਹ ਤੁਹਾਡਾ ਇਹ ਸਿਦਕ ਨੂੰ ਡੁਲਾ ਦਿੰਦਾ। ਜਦੋਂ ਅਸੀਂ ਦੋ ਵੇਲੇ ਦੀ ਅਰਦਾਸ ਦੇ ਵਿੱਚ ਵੀ ਗੁਰੂ ਤੋਂ ਇਹ ਮੰਗਦੇ, ਰੱਬ ਤੋਂ ਇਹ ਮੰਗਦੇ ਕਿ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ, ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅੱਲਾਹ ਤਾਲਾ, ਮੈਨੂੰ ਉਹਨਾਂ ਲੋਕਾਂ ਦੇ ਨਾਲ ਹੀ ਮਿਲਾ, ਸਹੀ ਪਿਆਰੇ ਮੇਲ, ਜਿਹੜੇ ਤੇਰੇ ਪਿਆਰ ਵਾਲੇ ਲੋਕ ਨੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਿ ਜਿਨ੍ਹਾਂ ਦੇ ਨਾਲ ਮਿਲਾਂ ਤੇ ਮੈਨੂੰ ਉਹ ਦ੍ਰਿੜ ਹੋਏ ਕਿ ਭਾਈ ਤੂੰ ਹੀ ਅਲਟੀਮੇਟ ਸੱਚ ਹੈ। ਔਰ ਇਸੇ ਨੂੰ ਹੀ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਸਾਕਤ ਸੰਗ ਨਾ ਕੀਚੀਏ। ਸਾਕਤ ਹੁੰਦਾ ਹੈ ਰੱਬ ਨਾਲੋਂ ਟੁੱਟਾ ਹੋਇਆ, ਕਿ ਕਦੇ ਉਹਦੀ ਸੰਗਤ ਨਾ ਕਰੋ। ਉਹਨੂੰ ਮਨਮੁਖ ਵੀ ਕਹਿੰਦੇ ਨੇ, ਬੇਮੁਖ ਵੀ ਕਹਿੰਦੇ ਨੇ। ਸਾਕਤ ਬਹੁਤ ਥਾਂ ਤੇ ਲਫ਼ਜ਼ ਆਇਆ ਕਿ ਭਾਈ ਇਹ ਸਾਕਤ ਦੇ ਪੁਜਾਰੀ ਨੇ, ਦੁਨੀਆ ਦੇ ਮਾਇਆ ਦੇ ਪੁਜਾਰੀ ਨੇ, ਇਹਨਾਂ ਦੀ ਸੰਗਤ ਨਾ ਕਰੋ, ਦੂਰੇ ਜਾਈਏ ਭਾਗ, ਇਹਨਾਂ ਨੂੰ ਦੇਖਦੇ ਭੱਜ ਜਾਓ। ਮਤਲਬ ਇਹ ਹੈ ਕਿ ਵੀ ਇਹਨਾਂ ਤੋਂ ਜਿਹੜੀ ਹੈ ਰੀਜ਼ਨੇਬਲ ਵਿਥ, ਹਾਂ ਕੰਮਾਂ ਦੇ ਵਿੱਚ ਤਾਂ ਤੁਹਾਨੂੰ ਜੇ ਤੁਹਾਡਾ ਸਾਹਬ ਹੈ, ਦੂਜਾ ਤੀਜਾ ਹੋਣਾ, ਪਰ ਉਹਦੇ ਨਾਲ ਕੁਰਬਤ ਨਾ ਰੱਖੋ, ਉਸ ਤੋਂ ਇੱਕ ਵਿਥ ਬਣਾ ਕੇ ਰੱਖੋ। ਬਾਸਨ ਕਾਰੋ ਪਰਸੀਏ, ਬਾਸਨ ਕਹਿੰਦੇ ਨੇ ਭਾਂਡੇ ਨੂੰ, ਕਿ ਜਿਵੇਂ ਜੇ ਭਾਂਡਾ ਕਾਲਾ ਹੋਏ ਤੇ ਫਿਰ ਤੋ ਕੱਛ ਲੱਗ ਗਿਆ ਦਾਗ, ਫਿਰ ਕੋਈ ਨਾ ਕੋਈ ਉਹ ਦਾਗ ਛੱਡ ਜਾਂਦਾ ਹੈ। ਔਰ ਇਹੀ ਯਕੀਨ ਦਹਾਨੀ ਕਰਵਾਈ ਹੈ ਕਿ ਜੇ ਰੱਬ ਦੇ ਪਿਆਰਿਆਂ ਦੀ ਸੰਗਤ 'ਚ ਰਹੋਗੇ, ਰੱਬ ਦੀ ਯਾਦ ਰਹੇਗੀ, ਤੇ ਤੁਹਾਡੀ ਜ਼ਿੰਦਗੀ ਦੇ ਅੰਦਰ ਆਨੰਦ ਹੋਏਗਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਪਾਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿੱਚ ਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।